ਅੱਜ ਦੀ ਕਹਾਣੀ ਸਰਨਾਮਾ ਹੈ ਰਲੀ। ਅੰਮਾ ਰਲੀ ਹੁੰਦੀ ਸੀ ਇੱਕ ਸੁੱਕੀ ਸੜੀ ਉਮਰ ਦੀ ਵਾਹਵਾ, ਝੁਰੜੀਆਂ ਭਰਿਆ ਮੂੰਹ ਤੇ ਧੌਲਾ ਝਾਟਾ, ਅੱਖਾਂ ਅਸਲੋਂ ਹੀ ਚੁੰਨੀਆਂ ਸਾਸੂ, ਮਸਾਂ ਹੀ ਕੋਈ ਦਿਸਦਾ ਜਾਪਦਾ ਉਹਨੂੰ। ਆਉਣਾ ਤੇ ਵਿਹੜੇ ਸਾਡੇ ਭੋਏ ਤੇ ਹੀ ਬਹਿ ਜਾਣਾ ਪਥੱਲਾ ਮਾਰ ਕੇ। ਮਾਂ ਮੇਰੀ ਆਪ ਉੱਠ ਪੀੜੀ ਦੇਣੀ, ਜਿਉਂਦੀ ਵਸਦੀ ਰਹੋ, ਆਖ ਉਹਨੇ ਥਾਂ ਨਾ ਛੱਡਣੀ। ਅੰਮਾ ਰਲੀਏ ਕੁਝ ਖਾ ਪੀ ਲੈ, ਮਾਂ ਮੇਰੀ ਨੇ ਆਖਣਾ। ਉਸ ਕਹਿਣਾ ਭਲਾ ਹੋਵੀ, ਰੱਬ ਚੋਖਾ ਦੇਵੀ, ਤਮੰਨਾ ਹੋਈ ਤੇ ਆਪ ਮੰਗ ਲਾਂਗੀ। ਮਾਂ ਮੇਰੀ ਆਖਣਾ ਤੇਰੀ ਮਰਜ਼ੀ, ਪਰ ਚੱਕਦੀ ਨਾ ਰਹੀ। ਅੰਮਾ ਰਲੀ ਹੱਸ ਪੈਣਾ, ਜਿਵੇਂ ਮਕਈ ਖਿੜਦੀ ਏ ਭੁੰਨਦਿਆਂ। ਸਗਵੀਂ ਆਵਾਜ਼ ਹੋਣੀ ਉਹਦੇ ਹਾਸੇ ਦੀ, ਲੈ ਕੁੜੀਏ ਗੁਲ ਬੀਬਾ, ਮੇਰਾ ਆਪਣਾ ਘਰ ਏ, ਝਕਣਾ ਕਿਉਂ ਏ ਮੈਂ। ਮਾਂ ਮੇਰੀ ਨੇ ਪਹਿਲੋਂ ਨਿੱਕੇ ਕਮਰੇ 'ਚ ਵੜਨਾ ਤੇ ਫਿਰ ਵੱਡੇ ਵਿੱਚ। ਵੇਖਦਿਆਂ ਵੇਖਦਿਆਂ ਭਾਰਿਆਂ ਕੱਪੜਿਆਂ ਦਾ ਢੇਰ ਲਿਆ ਧਰਨਾ ਅੰਮਾ ਰਲੀ ਦੇ ਸਾਹਮਣੇ। ਬਿਸਤਰਿਆਂ ਦੀਆਂ ਚਾਦਰਾਂ, ਖੇਸ, ਤੁਲਾਈਆਂ, ਲੇਫਾਂ ਰਜ਼ਾਈਆਂ ਦੇ ਉਛਾੜ, ਸਰਾਣਿਆਂ ਦੇ ਉਲਾਰੇ, ਮੇਜ਼ ਪੋਸ਼, ਅੰਗੀਠੀ ਪੋਸ਼ ਤੇ ਹੋਰ ਖਬਰੇ ਕੀ ਅੰਮਾ ਰਲੀ ਸਭ ਫਰੋਲ ਫਰਾਲ ਆਪਣੇ ਹਿਸਾਬ ਸਿਰ ਢੇਰੀਆਂ ਲਾਣੀਆਂ ਤੇ ਫਿਰ ਕੋਈ ਵਿੱਚੋਂ ਹੀ ਵੱਡਾ ਕਪੜਾ ਕੱਢ ਕੇ ਇੱਕ ਪਾਸੇ ਵਿਛਾਣਾ ਤੇ ਉਹ ਢੇਰੀਆਂ ਉਹਦੇ ਉੱਤੇ ਲਾਈ ਜਾਣੀਆਂ। ਵਿੱਚੋਂ ਅਕਸਰ ਨੂੰ ਉਹਨੇ ਆਪੋ ਵਿੱਚ ਗੰਢਾਂ ਮਾਰ ਦਿੱਤੀਆਂ ਹੁੰਦੀਆਂ ਸਨ। ਵੇਖਦਿਆਂ ਵੇਖਦਿਆਂ ਉਹਨੇ ਵੱਡਾ ਸਾਰਾ ਗੱਠੜ ਬੰਨ ਲੈਣਾ ਤੇ ਉਹਦੀ ਇੱਕ ਗੰਢ ਪੀਚਵੀਂ ਰੱਖ ਕੇ ਦੂਜੀ ਮੋਕਲੀ ਪਰ ਪੱਕੀ ਗੰਢ ਨੂੰ ਅੱਧ ਸਿਰ ਤੇ ਕਰਕੇ ਉੱਠ ਬਹਿਣਾ। ਗੋਡਿਆਂ ਤੇ ਹੱਥ ਧਰਦੀ ਨੇ, ਅਸੀਂ ਵੇਖਦਿਆਂ ਰਹਿ ਜਾਣਾ। ਅੰਮਾ ਰਲੀ ਪਨਾਹਗੀਰ ਸੀ, ਆਖੇ ਕਰੇ ਘਰ ਛੱਡ ਕੇ ਆਏ ਆ ਵੱਡਾ ਸਾਰਾ, ਇੱਥੇ ਮਿਲਿਆ ਕੁਝ ਨਹੀਂ। ਮੁੰਡੇ ਸਨ ਦੋ, ਵੱਡੇ ਗਿਆ ਉੱਥੇ ਹੀ। ਬੁੱਢੜਾ ਤੇ ਮੈਂ ਬੁੱਢੜੀ ਜਵਾਨ ਕੁੜੀ ਲੈ ਕੇ ਕਿਵੇਂ ਨਿਕਲੇ ਆ, ਕੀ ਕਰਨਾ ਹੈ ਕਿੱਸਾ ਛੋ ਕੇ। ਇੱਥੇ ਗਿਲਜੇ ਗਰਾਊਂਡ ਦੇ ਘਰਾਂ ਦੀਆਂ ਬੈਠਕਾਂ ਵਿੱਚੋਂ ਇੱਕ ਬੈਠਕ ਹੀ ਲੱਭੀ ਹੈ ਸਾਨੂੰ। ਹੋਰ ਵੀ ਪੂਰਾ ਘਰ ਕਿਸੇ ਨੂੰ ਨਹੀਂ ਜੁੜਿਆ। ਕਿੰਨੇ ਕਿੰਨੇ ਟੱਬਰ ਨੇ ਇੱਕ ਘਰ ਵਿੱਚ, ਕੋਈ ਕਿਤੋਂ ਦਾ ਕੋਈ ਕਿਤੋਂ ਦਾ। ਲੜਾਈਆਂ ਝਗੜੇ ਮੁਕੱਦਮੇ ਬਾਜ਼ੀਆਂ। ਕੋਈ ਆਂਦਾ ਅਸੀਂ ਪਹਿਲੇ ਆਏ ਹਾਂ, ਕੋਈ ਕਹਿੰਦਾ ਅਸੀਂ ਆਪੋ ਆਪਣੇ ਪਿੱਛੇ ਛੱਡੇ ਗਿਣਾਉਂਦੇ ਦੱਸਦੇ ਨੇ। ਸਾਨੂੰ ਸਮਝ ਨਹੀਂ ਆਉਂਦੀ। ਕੁੜੀਏ ਗੁਲ ਬੀਬਾ ਹਬਿਆਰੇ ਬੂਹੇ ਅੱਗੇ ਭੱਠੀ ਜੋਗੀ ਥਾਂ ਲੱਭ ਗਈ। ਬਾਬਾ ਤੇਰਾ ਲੈ ਜਾਂਦਾ ਹੀ ਕੱਪੜੇ, ਲੈਣੋਂ ਪਾਰ ਖਤਾਨਾਂ ਵਿੱਚ ਸਵੇਰੇ ਧਜਦੀ ਧੋ ਸੁਕਾ ਲਿਆਉਂਦਾ। ਕੁੜੀ ਲੋਹਾ ਕਰਦੀ ਰਹਿੰਦੀ, ਗੁਜ਼ਰ ਪਈ ਹੁੰਦੀ ਏ ਤੁਹਾਡੇ ਜਿਹਾਂ ਕਰਕੇ। ਇੱਕ ਦਿਨ ਅੰਮਾ ਰਲੀ ਇੰਜੇ ਆਈ। ਮਾਂ ਮੇਰੀ ਨੇ ਆਦਤ ਸਿਰ ਪੀੜੀ ਦਿੱਤੀ ਤੇ ਉਹ ਸੱਚੀ ਮੁੱਚੀ ਪੀੜੀ ਤੇ ਬਹਿ ਗਈ। ਮਾਂ ਮੇਰੀ ਨੂੰ ਆਖਣ ਲੱਗੀ, ਉਹਨਾਂ ਆਈ ਕੁੜੀਏ ਗੁਲ ਬੀਬਾ, ਮੈਂ ਅੱਜ ਇੱਕ ਗੱਲ ਕਰਨੀ ਹੈ ਤੇਰੇ ਨਾਲ। ਉਹ ਚੁੰਨੀਆਂ ਅੱਖਾਂ ਵਿੱਚੋਂ ਵੇਖਣ ਦਾ ਯਤਨ ਕਰਦੀ ਬੋਲੀ। ਮਾਂ ਮੇਰੀ ਅੰਦਰ ਧੋਤੇ ਕੱਪੜੇ ਧਰ ਕੇ ਛੇਤੀ ਨਾਲ ਪਰਤ ਆਈ ਤੇ ਦੂਜੀ ਪੀੜੀ ਲੈ ਕੇ ਅੰਮਾ ਰਲੀ ਦੇ ਕੋਲ ਹੋ ਬੈਠੀ।
ਅੰਮਾ ਰਲੀ ਬੜੇ ਗੰਭੀਰ ਅਲਾ ਨਾਲ ਬੋਲੀ, ਧੀਏ ਮੈਂ ਬੜਾ ਸੋਚਦੀ ਰਹਿੰਦੀ ਆ, ਕਈ ਵਾਰੀ ਰਾਤਾਂ ਨੂੰ ਜਾਗ ਕੇ ਵੀ, ਪਰ ਮੈਨੂੰ ਸਮਝ ਨਹੀਂ ਆਉਂਦੀ। ਪਰ ਕੀ ਕਰਾਂ, ਸੋਚ ਮੇਰੀ ਜਾਨ ਨਹੀਂ ਛੱਡਦੀ। ਲੱਗਦਾ ਹੈ ਮੋਇਆ ਵੀ ਇਸ ਸੁੱਖ ਨਹੀਂ ਲੈਣ ਦੇਣਾ। ਤੂੰ ਆਖੇਂਗੀ ਇਹਨੂੰ ਏਡੀ ਕਿਹੜੀ ਸੋਚ ਹੋ ਸਕਦੀ ਏ ਧੋਬਣ ਜ਼ਾਤ ਨੂੰ। ਆਹੋ ਠੀਕ ਏ, ਚੱਲ ਤੂੰ ਹੀ ਦੱਸ ਹਾਂ ਮੈਨੂੰ, ਸਾਡੇ ਉਜਾੜੇ ਖੁਣੋਂ ਕੀ ਥੁੜਿਆ ਸੀ ਇਹਨਾਂ ਦਾ। ਅੰਮਾ ਰਲੇ ਦੀਆਂ ਚੁੰਨੀਆਂ ਅੱਖਾਂ ਹੋਰ ਛੁਟੇਰੀਆਂ ਹੋ ਗਈਆਂ ਤੇ ਮੂੰਹ ਤੇ ਚੁਰਲੀਆਂ ਦਾ ਜਾਲ ਬਾਲਾ ਹੀ ਸੰਘਣਾ ਹੋ ਗਿਆ। ਮਾਂ ਮੇਰੀ ਡੌਰ ਬੌਰੀ ਹੋ ਗਈ।